ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਡਾਕਟਰ ਸਾਹਿਬ ਅੱਜ 26 ਅਗਸਤ 2013 11 ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਰੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਹੈਮਿਲਟਨ ਆਨਟੇਰੀਓ ਤੋਂ ਵੀਰ ਪਰਮਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਤੁਹਾਡੇ ਪ੍ਰੋਗਰਾਮ ਦੇ ਕਲਿੱਪ YouTube ਤੇ ਦੇਖਦਾ ਹਾਂ। ਤੁਸੀਂ ਬਹੁਤ ਵਧੀਆ ਗੱਲਾਂ ਦੱਸਦੇ ਹੋ। ਮੈਂ ਤੁਹਾਡੇ ਕੋਲ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਤੁਸੀਂ ਹਮੇਸ਼ਾ ਜੋ ਬੀਤ ਗਿਆ ਉਸ ਉੱਪਰ ਜ਼ਿਆਦਾ ਜ਼ੋਰ ਦਿੰਦੇ ਹੋ। ਇਤਿਹਾਸ ਨਾਲ ਅੱਜ ਦੇ ਨੌਜਵਾਨ ਨੂੰ ਜੋੜਨਾ ਬਹੁਤ ਜ਼ਰੂਰੀ ਹੈ, ਪਰ ਹਮੇਸ਼ਾ ਜੋ ਪਿੱਛੇ ਬੀਤ ਗਿਆ ਉਸ ਦੀ ਗੱਲ ਕਰੀ ਜਾਣੀ ਵੀ ਠੀਕ ਨਹੀਂ। ਅੱਗੇ ਜੇ ਭਵਿੱਖ ਬਾਰੇ ਗੱਲ ਕਰੀਏ ਤਾਂ ਕਿ ਜੋ ਗਲਤੀਆਂ ਸਾਡੇ ਵੱਡੇ ਵਡੇਰਿਆਂ ਨੇ ਕੀਤੀਆਂ ਅਸੀਂ ਨਾ ਕਰੀਏ। ਵਾਹਿਗੁਰੂ ਕਰੇ ਅਸੀਂ ਆਪਣਾ ਆਖਰੀ ਸਾਹ ਲੈਣ ਤੋਂ ਪਹਿਲਾਂ ਖਾਲਿਸਤਾਨ ਦਾ ਝੰਡਾ ਪੰਜਾਬ 'ਤੇ ਲਹਿਰਾਉਂਦਾ ਦੇਖੀਏ। ਪਰ ਇਹ ਸਭ ਸੰਭਵ ਕਿਵੇਂ ਹੋ ਸਕਦਾ ਹੈ? 2011 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰ ਸਿੱਖਾਂ ਦੀ ਗਿਣਤੀ 60% ਤੋਂ ਹੇਠਾਂ ਆ ਗਈ ਹੈ। ਉਸ ਦਾ ਕਾਰਨ ਹੈ ਕਿ ਬਹੁਤ ਪੰਜਾਬੀ ਸਾਡੇ ਤੁਹਾਡੇ ਵਾਂਗ ਬਾਹਰ ਆ ਚੁੱਕੇ ਹਨ ਅਤੇ ਲੋ ਬਰਥ ਰੇਟ ਵੀ ਇਸ ਦਾ ਇੱਕ ਕਾਰਨ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੇਲਾ ਤਾਂ ਨਹੀਂ ਕਿ 20,000 ਦੀ ਫੌਜ ਨਾਲ ਜੰਗ ਕਰਕੇ ਉਸ ਨੇ ਲਾਹੌਰ 'ਤੇ ਕਬਜ਼ਾ ਕਰ ਲਿਆ ਸੀ। ਮੰਨ ਲਓ ਭਾਰਤ ਸਰਕਾਰ ਕੱਲ੍ਹ ਨੂੰ ਖਾਲਿਸਤਾਨ ਬਾਰੇ ਰੈਫਰੈਂਡਮ ਕਰਵਾ ਦੇਵੇ ਤਾਂ ਅਸੀਂ ਤਾਂ ਰੈਫਰੈਂਡਮ ਵਿੱਚ ਵੀ ਨਹੀਂ ਜਿੱਤ ਸਕਦੇ। ਮੇਰੇ ਹਿਸਾਬ ਨਾਲ ਪੰਜਾਬ ਵਿੱਚ ਸਿੱਖਾਂ ਦੀ ਘਟਦੀ ਗਿਣਤੀ ਇੱਕ ਗੰਭੀਰ ਮਸਲਾ ਹੈ। ਪੰਜਾਬ ਵਿੱਚ ਖਾਲਿਸਤਾਨ ਹਿੰਦੂਆਂ ਅਤੇ ਹੋਰ ਮਜ਼ਹਬਾਂ ਦੇ ਲੋਕਾਂ ਨੇ ਤਾਂ ਨਹੀਂ ਮੰਗਣਾ, ਉਹ ਤਾਂ ਆਪਣਾ ਹਰਿਆਣਾ ਤੇ ਹਿਮਾਚਲ ਲੈ ਕੇ ਪਾਸੇ ਹੋ ਗਏ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਕਹਿਣਾ ਸੀ, ਜਿਸ ਦਿਨ ਅਸੀਂ ਸਾਰੇ ਖਾਲਸੇ ਬਣ ਜਾਵਾਂਗੇ ਉਸ ਦਿਨ ਖਾਲਸਾ ਰਾਜ ਮੰਗਣ ਦੀ ਲੋੜ ਨਹੀਂ ਪੈਣੀ, ਆਪੇ ਹੀ ਖਾਲਸਾ ਬਣ ਜਾਵੇਗਾ। ਸਾਨੂੰ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਮੰਨ ਕੇ ਸਿੱਖੀ ਦੇ ਪ੍ਰਚਾਰ 'ਤੇ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਇੰਨਾ ਪ੍ਰਚਾਰ ਕਰੋ ਕਿ ਸਾਰਾ ਹਿੰਦੁਸਤਾਨ ਹੀ ਖਾਲਿਸਤਾਨ ਬਣ ਜਾਵੇ। ਅਸੀਂ ਤਾਂ ਜਿਹੜੇ ਯੂਪੀ ਬਿਹਾਰ ਤੋਂ ਭਈਏ ਆਏ ਉਹਨਾਂ ਨੂੰ ਵੀ ਕਨਵਿੰਸ ਨਹੀਂ ਕਰ ਸਕੇ ਕਿ ਆਪਣੇ ਆਪ ਨੂੰ ਸਿੱਖ ਤਾਂ ਕਹਿਣਾ ਸ਼ੁਰੂ ਕਰਨ, ਕਿਉਂਕਿ ਸਾਡੇ ਧਰਮ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਹੈ। ਜਿਹੜਾ ਦੂਸਰੇ ਧਰਮ ਵਿੱਚੋਂ ਆਵੇ ਉਸ ਨੂੰ ਅੰਮ੍ਰਿਤ ਛਕ ਕੇ ਸਿੰਘ ਦਾ ਨਾਮ ਮਿਲਦਾ ਹੈ, ਪਰ ਸਿੱਖ ਦੇ ਘਰ ਜਨਮ ਲੈਣ ਨਾਲ ਹੀ ਅਸੀਂ ਆਪਣੇ ਆਪ ਨੂੰ ਸਿੱਖ ਵਿਖਾਉਣ ਲੱਗ ਪੈਂਦੇ ਹਾਂ। ਅਸੀਂ ਆਪ ਤਾਂ ਲਾਸਟ ਸਟੇਜ ਤੱਕ ਪਹੁੰਚ ਜਾਂਦੇ ਹਾਂ, ਪਰ ਜਿਹੜਾ ਬਾਹਰੋਂ ਆਵੇ ਉਸ ਨੂੰ ਪਹਿਲੀ ਸਟੇਜ ਤੋਂ ਸ਼ੁਰੂ ਕਰਵਾਉਂਦੇ ਹਨ। ਪੰਜਾਬ ਵਿੱਚ ਲੇਬਰ ਦੀ ਸ਼ੋਰਟੇਜ ਤਾਂ ਹੀ ਹੈ। ਭਾਰਤ ਵਿੱਚ ਬਹੁਤ ਸਾਰੇ ਵਣਜਾਰੇ ਸਿੱਖ ਹਨ, ਉਹਨਾਂ ਨੂੰ ਪੰਜਾਬ ਵਿੱਚ ਲਿਆ ਕੇ ਸੈਟਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣ। ਪੰਜਾਬ ਵਿੱਚ ਪਹਿਲਾਂ ਸਿੱਖਾਂ ਦੀ ਗਿਣਤੀ ਵਧਾਉਣ ਬਾਰੇ ਤੁਹਾਡਾ ਕੀ ਖਿਆਲ ਹੈ? ਬਾਕੀ ਤੁਸੀਂ ਆਪ ਸਿਆਣੇ ਹੋ, ਇਹਦੇ ਬਾਰੇ ਕੁਝ ਜ਼ਰੂਰ ਦੱਸੋ। ਜੇ ਪ੍ਰੋਗਰਾਮ ਵਿੱਚ ਮੇਰੀ ਈਮੇਲ ਸ਼ਾਮਲ ਕਰਨ ਯੋਗ ਨਾ ਹੋਵੇ ਤਾਂ ਈਮੇਲ ਦਾ ਜਵਾਬ ਈਮੇਲ ਵਿੱਚ ਜ਼ਰੂਰ ਦੇਣਾ। ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਨਾ ਜੀ। ਡਾਕਟਰ ਸਾਹਿਬ ਵੀਰ ਪਰਮਜੀਤ ਸਿੰਘ ਜੀ ਹੈਮਿਲਟਨ ਆਨਟੇਰੀਓ ਤੋਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਕਾਫੀ ਆਪਾ ਵਿਰੋਧੀ ਜਿਹੜੀਆਂ ਦਲੀਲਾਂ ਵੀ ਦਿੱਤੀਆਂ ਨੇ ਜੀ ਜੀ, ਪਰ ਭਾਵਨਾ ਉਹਨਾਂ ਦੀ ਪੰਥਕ ਹੈ। ਉਹ ਚਾਹੁੰਦੇ ਨੇ ਖਾਲਿਸਤਾਨ ਬਣੇ ਜੀ। ਕਦੇ ਉਹ ਸੋਚਦੇ ਨੇ ਵੀ ਪੰਜਾਬ 'ਚ ਅਸੀਂ ਆਪਣੀ ਗਿਣਤੀ ਇੰਨੀ ਬਣਾ ਦਈਏ, ਭਈਆਂ ਨੂੰ ਸਿੱਖ ਬਣਾ ਦਈਏ, ਵਣਜਾਰਿਆਂ ਨੂੰ ਲਿਆ ਕੇ ਵਸਾ ਦਈਏ, ਖਾਲਿਸਤਾਨ ਬਣ ਜਾਏ। ਫਿਰ ਉਹਨਾਂ ਨੂੰ ਲੱਗਦਾ ਵੀ ਸਾਰੇ ਹਿੰਦੁਸਤਾਨ 'ਚ ਹੀ ਇੰਨਾ ਸਿੱਖੀ ਦਾ ਪ੍ਰਚਾਰ ਹੋਏ, ਸਾਰੇ ਹੀ ਸਿੱਖ ਬਣ ਜਾਣ, ਸਾਰਾ ਹਿੰਦੁਸਤਾਨ ਹੀ ਖਾਲਿਸਤਾਨ ਬਣ ਜਾਏ। ਫਿਰ ਉਹਨਾਂ ਨੂੰ ਇਹ ਵੀ ਫੀਅਰ ਹੈ ਵੀ ਜਿਵੇਂ ਜਿਹੜੀ ਲਾਸਟ ਮਰਦਮਸ਼ੁਮਾਰੀ ਹੈ ਉਹਦੇ 'ਚ ਸਾਡੀ ਆਬਾਦੀ 60% ਤੋਂ ਘੱਟ ਗਈ ਹੈ। ਕੁਛ ਅਸੀਂ ਲੋਕ ਬਾਹਰ ਆ ਗਏ, ਕੁਛ ਸਾਡਾ ਬਰਥ ਰੇਟ ਵੀ ਉੱਥੇ ਘੱਟ ਗਿਆ। ਹਮ ਦੋ ਹਮਾਰੇ ਦੋ ਦਾ ਨਾਰਾ ਜਿਹੜਾ ਸਭ ਤੋਂ ਜ਼ਿਆਦਾ ਪੰਜਾਬ 'ਚ ਹੀ ਲਾਗੂ ਕੀਤਾ ਫੈਮਿਲੀ ਪਲੈਨਿੰਗ ਪ੍ਰੋਗਰਾਮ ਦੇ ਥੱਲੇ 1960 ਤੋਂ ਲੈ ਕੇ। ਇਹ ਗੱਲ ਉਹਨਾਂ ਦੀ ਠੀਕ ਹੈ, ਬਰਥ ਰੇਟ ਦਾ ਘਟਣਾ, ਔਰ ਖ਼ਾਸ ਤੌਰ 'ਤੇ ਜਿਹੜਾ ਨਸ਼ਿਆਂ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ, ਪਰ ਜਿਹੜੀ ਨਸ਼ਿਆਂ ਦੀ ਬਹੁਤ ਜ਼ਿਆਦਾ ਵਰਤੋਂ ਹੈ ਜਿਹਨੂੰ ਕਿ ਭਾਰਤੀ ਏਜੰਸੀਆਂ ਨੇ ਆਪਣੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਿਆਂਦਾ ਹੈ। ਵੈਸੇ ਤਾਂ ਸ਼ਰਾਬ ਵੀ ਜਿਹੜਾ ਲੰਬਾ ਵਕਤ ਸ਼ਰਾਬ ਦਾ ਇਸਤੇਮਾਲ ਹੈ ਇਹ ਇੰਪੋਟੈਂਸੀ ਪੈਦਾ ਕਰਦੀ ਹੈ, ਪਰ ਜਿਸ ਕਿਸਮ ਦਾ ਕਰੈਕ ਕੋਕੇਨ, ਹੈਰੋਇਨ ਔਰ ਦੂਸਰੇ ਨਸ਼ੇ ਨੇ ਇਹ ਤਾਂ ਬੇਸਿਕ ਜਿਹੜਾ ਚਾਈਲਡ ਪ੍ਰੋਡਿਊਸਿੰਗ ਕੈਪੇਬਿਲਿਟੀ ਹੈ ਉਸ ਨੂੰ ਹਾਰਮ ਕਰਦੇ ਨੇ।
ਸੋ ਕੁੱਲ ਮਿਲਾ ਕੇ ਉਹਨਾਂ ਦੀ ਗੱਲ ਨੂੰ ਮੈਂ ਦੇਖਦਾ ਵੀ ਸ਼ੁਰੂ ਮੈਂ ਕਿੱਥੋਂ ਕਰਾਂ ਉਹਨਾਂ ਦਾ ਜਵਾਬ ਦੇਣਾ ਜੀ। ਫਿਰ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਕੋਟ ਕੋਈ ਜਿਹੜੀ ਇੱਕ ਲਈ ਹੈ ਕਿ ਜੀ ਖਾਲਸੇ ਬਣੋ, ਖਾਲਸਾ ਰਾਜ ਆਪੇ ਆ ਜਾਏਗਾ। ਜੀ ਜੀ। ਦੇਖੋ ਭਾਵਨਾ ਸ਼ੁੱਧ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਖਾਲਿਸਤਾਨ ਵੀ ਚਾਹੁੰਦੇ ਨੇ, ਇਹ ਵੀ ਚਾਹੁੰਦੇ ਨੇ ਅਖੀਰਲੇ ਸਾਹ ਲੈਣ ਤੋਂ ਪਹਿਲਾਂ ਪੰਜਾਬ 'ਚ ਖਾਲਿਸਤਾਨ ਦਾ ਝੰਡਾ ਝੁੱਲੇ ਜੀ। ਹੁਣ ਦੋ ਗੱਲਾਂ ਇਹਦੇ 'ਚ ਬੜੀਆਂ ਸਪਸ਼ਟ ਨੇ। ਇੱਕ ਆਦਰਸ਼ਵਾਦ ਹੁੰਦਾ, ਆਈਡੀਅਲਿਜ਼ਮ ਹੁੰਦਾ ਜੀ। ਇੱਕ ਗਰਾਊਂਡ ਰਿਐਲਿਟੀ ਹੁੰਦੀ ਹੈ, ਜ਼ਮੀਨੀ ਹਕੀਕਤ ਹੁੰਦੀ ਹੈ। ਫਿਰ ਉਹਨਾਂ ਨੇ ਸ਼ੁਰੂਆਤ ਇਸ ਗੱਲ ਤੋਂ ਕੀਤੀ ਕਿ ਅਸੀਂ ਬੀਤੇ ਦੇ ਉੱਤੇ ਜ਼ਿਆਦਾ ਡਿਪੈਂਡ ਕਰਦੇ ਹਾਂ, ਬੀਤੇ ਦਾ ਇਤਿਹਾਸ ਅਸੀਂ ਜ਼ਿਆਦਾ ਦੁਹਰਾਉਂਦੇ ਹਾਂ ਅਤੇ ਵਰਤਮਾਨ ਦੇ ਨਾਲ ਅਸੀਂ ਸ਼ਾਇਦ ਉਹਨਾਂ ਨੇ ਕਿਹਾ ਤਾਂ ਨਹੀਂ ਹੈ, ਪਰ ਉਹ ਸੋਚਦੇ ਨੇ ਵੀ ਵਰਤਮਾਨ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਬਦਤਰ ਹੈ ਜੀ। ਪਰ ਹਾਲਾਂ ਫਿਰ ਉਹ ਆਪ ਵੀ ਆਦਰਸ਼ਵਾਦ 'ਤੇ ਆ ਜਾਂਦੇ ਨੇ। ਪ੍ਰੈਕਟੀਕਲੀ ਉਹ ਚਾਹੁੰਦੇ ਨੇ ਵੀ ਕੁਛ ਵਰਤਮਾਨ ਦੇ ਹਾਲਾਤ ਮੁਤਾਬਕ ਕੀਤਾ ਜਾਏ, ਪਰ ਫਿਰ ਉਹ ਵੀ ਇਸ 'ਚ ਆ ਜਾਂਦੇ ਨੇ ਵੀ ਸਾਰੇ ਖਾਲਸੇ ਬਣ ਜਾਣ ਅਤੇ ਰਾਜ ਆਪੇ ਹੀ ਆ ਜਾਏਗਾ, ਜਾਂ ਸਾਰੇ ਭਾਰਤ ਸਿੱਖ ਬਣ ਜਾਣ, ਜਾਂ ਯੂਪੀ ਬਿਹਾਰ ਦੇ ਭਈਏ ਜਿਹੜੇ ਨੇ ਲੇਬਰ ਦੀ ਕਮੀ ਹੈ ਅਸੀਂ ਉਹਨਾਂ ਨੂੰ ਸਿੱਖ ਬਣਾ ਦਈਏ। ਜੀ ਜੀ। ਹੁਣ ਇਹ ਇਸ ਤਰ੍ਹਾਂ ਹੁੰਦਾ ਨਹੀਂ, ਇਹ ਵਿਹਾਰਕ ਨਹੀਂ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਵੀ ਕਹੀਆਂ। ਹੁਣ ਪਹਿਲਾਂ ਤਾਂ ਮੈਂ ਇੱਥੋਂ ਸ਼ੁਰੂ ਕਰਾਂ ਕਿਉਂਕਿ ਉਹਨਾਂ ਨੇ ਇਤਿਹਾਸਕ ਪੱਖ ਤੋਂ ਸ਼ੁਰੂ ਕੀਤੀ ਹੈ ਗੱਲ ਕਿ ਅਸੀਂ ਇਤਿਹਾਸ 'ਤੇ ਔਰ ਬੀਤੇ ਇਤਿਹਾਸ 'ਤੇ ਬਹੁਤ ਜ਼ਿਆਦਾ ਰਿਲਾਈ ਕਰਦੇ। ਜੀ ਜੀ। ਕਿਸੇ ਵੀ ਕੌਮ, ਕਬੀਲੇ, ਨੇਸ਼ਨ, ਸੱਭਿਆਚਾਰ, ਉਹਦੀ ਜਿਹੜੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਉਹ ਉਸ ਦਾ ਬੀਤੇ ਦਾ ਇਤਿਹਾਸ ਹੁੰਦਾ ਜੀ। ਔਰ ਇਹ ਗੱਲ ਸਿਰਫ ਮੈਂ ਨਹੀਂ ਕਹਿੰਦਾ, ਹਿੰਦੀ ਦਾ ਇੱਕ ਬਹੁਤ ਵੱਡਾ ਕਵੀ ਰਾਮਧਾਰੀ ਸਿੰਘ ਦਿਨਕਰ ਹੋਇਆ ਜੀ। ਉਸਨੇ ਜਦੋਂ ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਜਿਹੜਾ ਇਤਿਹਾਸ ਪੜ੍ਹਿਆ ਅਤੇ ਉਸਨੇ ਆਪਣੀ ਇੱਕ ਨਜ਼ਮ ਦੇ ਵਿੱਚ ਲਿਖਿਆ ਕਿ ਜਿਸ ਕੁਲ ਕੌਮ ਦੇਸ਼ ਕੇ ਬੱਚੇ ਦੇ ਸਕਤੇ ਹੋਂ यूं बलिदान, उसका वर्तमान कुछ भी हो पर भविष्य है बड़ा महान। जी। कि जिस कुल ਦੇ ਵਿੱਚ, ਕੌਮ ਦੇ ਵਿੱਚ, ਸੱਭਿਆਚਾਰ ਦੇ ਵਿੱਚ ਇਹੋ ਜਿਹੀਆਂ ਕੁਰਬਾਨੀਆਂ ਹੋ ਸਕਦੀਆਂ ਨੇ, ਉਹਦਾ ਵਰਤਮਾਨ ਭਾਵੇਂ ਨਾ ਵੀ ਲੱਗੇ ਕਿ ਵੀ ਉਸ ਦੇ ਵਿੱਚ ਹੋਪ ਨਾ ਨਜ਼ਰ ਆਏ, ਪਰ ਉਸ ਦਾ ਭਵਿੱਖ ਬੜਾ ਮਹਾਨ ਹੋਏਗਾ। ਹੁਣ ਉਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਇਤਿਹਾਸ ਉਹ ਧਰਤੀ ਹੈ, ਉਹ ਗਰਾਊਂਡ ਹੈ ਜਿਸ ਦੇ ਉੱਤੇ ਖਲੋ ਕੇ ਤੁਸੀਂ ਗੱਲ ਕਰਦੇ ਹੋ। ਜੀ। ਵੀਕਐਂਡ ਦੇ ਉੱਤੇ ਸਾਡੀ ਇੱਕ ਚਿੰਤਕ ਦੇ ਨਾਲ ਗੱਲ ਹੋ ਰਹੀ ਸੀ, ਫਿਲਾਸਫਰ ਦੇ ਨਾਲ, ਔਰ ਤਮਿਲ ਸਟਰਗਲ ਦੇ ਹਵਾਲੇ ਨਾਲ ਗੱਲ ਚੱਲੀ ਕਿ ਵੀ ਲਿਟੇ ਵਾਲਿਆਂ ਨੇ ਸ੍ਰੀਲੰਕਾ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਲੜਾਈ ਲੜੀ। ਜੀ। ਇਸ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਬਹੁਤੇ ਲੋਕ ਸਮਝਦੇ ਨੇ ਕਿ ਸ਼ਾਇਦ ਸੁਸਾਈਡ ਬੋਂਬਿੰਗ ਜਾਂ ਜਿਹੜੇ ਆਤਮਘਾਤੀ ਬੰਬ ਹੈ ਇਹ ਮੁਸਲਮਾਨਾਂ ਨੇ ਜਾਂ ਇਰਾਕ ਦੇ ਵਿੱਚ ਜਾਂ ਅਫਗਾਨਿਸਤਾਨ ਦੇ ਵਿੱਚ ਆਇਆ। ਇਹ ਠੀਕ ਹੈ ਕਿ ਦੂਸਰੇ ਸੰਸਾਰ ਯੁੱਧ ਦੇ ਵੇਲੇ ਸਭ ਤੋਂ ਪਹਿਲਾਂ ਜਿਹੜੇ ਬ੍ਰਿਟਨ ਦੇ ਸ਼ਿਪ ਡਬੋਣ ਦੇ ਲਈ ਜਾਪਾਨੀਆਂ ਨੇ ਜਦੋਂ ਕਿ ਕੱਲਾ ਜਿਹੜਾ ਉਹ ਬੰਬ ਬਣ ਕੇ ਉੱਤੋਂ ਚਿਮਨੀ ਦੇ ਵਿੱਚ ਛਾਲ ਮਾਰਦਾ ਸੀ, ਉਹਨੂੰ ਕਾਮਾਕਾਜ਼ੀ ਕਹਿੰਦੇ ਸੀ, ਜਿਨ੍ਹਾਂ ਨੇ ਸ਼ੁਰੂਆਤ ਕੀਤੀ। ਜੀ। ਪਰ ਲੜਾਈ ਦੇ ਵਿੱਚ ਧਰਤੀ ਦੇ ਉੱਤੇ ਔਰ ਗੁਰੀਲਾ ਲੜਾਈ ਦੇ ਵਿੱਚ ਜਿਹੜਾ ਇਸ ਦਾ ਸਭ ਤੋਂ ਪਹਿਲਾਂ ਇਸ ਨੂੰ ਸਫਲਤਾ ਦੇ ਨਾਲ ਜਿਸ ਨੇ ਲਿਆਂਦਾ ਉਹ ਤਮਿਲ ਹਿੰਦੂ ਸੀ। ਜੀ। ਕਿਉਂਕਿ ਜਿਹੜੀ ਲਿਟੇ ਹੈ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ, ਇਹ ਤਮਿਲ ਜ਼ਬਾਨ ਦਾ ਸ਼ਬਦ ਹੈ ਔਰ ਇਹ ਨਾਰਦਰਨ ਜ਼ਾਫਨਾ ਦੇ ਵਿੱਚ, ਸ੍ਰੀਲੰਕਾ ਦੇ ਵਿੱਚ ਇਹ ਲਿਟੇ ਵਾਲੇ ਉਹ ਲੋਕ ਨੇ ਜਿਹੜੇ ਕਿ ਜਦੋਂ ਅੰਗਰੇਜ਼ਾਂ ਨੇ ਉੱਥੇ ਚਾਹ ਜਾਂ ਕੌਫੀ ਸ੍ਰੀਲੰਕਾ ਦੇ ਵਿੱਚ ਉਹਦੇ ਬਾਗ ਲਵਾਏ ਅਤੇ ਜਿਹੜੀ ਲੇਬਰ ਹੈ ਉਹ ਤਮਿਲਨਾਡੂ ਤੋਂ ਖੜੀ, ਜਿਹੜੇ ਕਿ ਬਹੁਤ ਸਾਰੇ ਗਰੀਬ ਹਿੰਦੂ ਪਰਿਵਾਰ ਸੀ। ਜੀ। ਉਹਨਾਂ ਨੇ ਜਾ ਕੇ ਉੱਥੇ ਬਹੁਤ ਮਿਹਨਤ ਕੀਤੀ, ਉਹਨਾਂ ਨੂੰ ਐਕਸਪਲੋਇਟ ਵੀ ਬੜਾ ਕੀਤਾ। ਬਹੁਤ ਸਾਰੇ ਅੰਗਰੇਜ਼ੀ ਦੇ ਨਾਵਲ ਨੇ ਉਹਦੇ ਉੱਤੇ ਕਿ ਵੀ ਕਿਵੇਂ ਜਿਹੜੇ ਉਹਨਾਂ ਗਾਰਡਨਸ ਦੇ ਮਾਲਕ ਗੋਰੇ ਹੁੰਦੇ ਸੀ, ਉਹਨਾਂ ਦੀਆਂ ਬੱਚੀਆਂ ਦੇ ਨਾਲ ਜਿਹੜਾ ਉਹ ਜ਼ਬਰਦਸਤੀ ਕਰਦੇ ਸੀ, ਕਿਵੇਂ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਸੀ। ਜੀ। ਪਰ ਇਹਦੇ ਬਾਵਜੂਦ ਉਹਨਾਂ ਦਾ ਸ੍ਰੀਲੰਕਾ ਦੇ ਇੱਕ ਖਿੱਤੇ ਦੇ ਵਿੱਚ, ਨਾਰਦਰਨ ਔਰ ਥੋੜ੍ਹੇ ਜਿਹੇ ਈਸਟ ਦੇ ਵਿੱਚ ਵੀ ਉਹਨਾਂ ਦੀ ਕਾਫੀ ਵੱਡੀ ਗਿਣਤੀ ਬਣ ਗਈ। ਜੀ। ਹੁਣ ਕਿਉਂਕਿ ਸ੍ਰੀਲੰਕਾ ਦੇ ਵਿੱਚ ਜਿਹੜੀ ਬਹੁ ਗਿਣਤੀ ਹੈ ਉਹ ਸਿਹਾਲੀਜ਼ ਹੈ, ਉਹ ਬੁੱਧਿਜ਼ਮ 'ਚ ਯਕੀਨ ਰੱਖਣ ਵਾਲੀ ਹੈ, ਇਹ ਤਮਿਲ ਹਿੰਦੂ ਧਰਮ 'ਚ ਯਕੀਨ ਰੱਖਣ ਵਾਲੇ ਨੇ। ਜੀ। ਔਰ ਵਕਤ ਪਾ ਕੇ ਜਦੋਂ ਕਿ ਸ੍ਰੀਲੰਕਾ ਨੇ ਆਪਣੀ ਆਜ਼ਾਦ ਵਿਦੇਸ਼ ਨੀਤੀ ਅਪਣਾਉਣੀ ਚਾਹੀ, ਭਾਰਤ ਤਾਂ ਚਾਹੁੰਦਾ ਸੀ ਵੀ ਸ੍ਰੀਲੰਕਾ ਉਵੇਂ ਹੀ ਬਿਹੇਵ ਕਰੇ ਜਿਵੇਂ ਸਿੱਕਮ ਨੂੰ ਤਾਂ ਇਹਨਾਂ ਨੇ ਖਾ ਲਿਆ, ਭੂਟਾਨ ਨੂੰ ਵੈਸੇ ਨਹੀਂ ਕੁਸਕਣ ਦਿੰਦੇ, ਨੇਪਾਲ ਦੇ ਉੱਤੇ ਵੀ ਪ੍ਰਭਾਵ ਸੀ। ਹੁਣ ਭਾਵੇਂ ਚੀਨ ਨੇ ਕੱਢਿਆ ਨੇਪਾਲ ਨੂੰ ਥੋੜ੍ਹਾ ਬਹੁਤ ਭਾਰਤ ਦੇ ਇਨਫਲੂਐਂਸ 'ਚੋਂ। ਜੀ। ਜਦੋਂ ਸ੍ਰੀਲੰਕਾ ਸਰਕਾਰ ਨੇ ਭਾਰਤ ਦੀ ਨੀਤੀ ਟੋ ਕਰਨ ਤੋਂ ਨਾ ਕੀਤੀ ਅਤੇ ਭਾਰਤ ਦੀ ਖੁਫੀਆ ਏਜੰਸੀ ਰਾਅ ਨੇ ਤਮਿਲ ਹਿੰਦੂਆਂ ਨੂੰ ਟ੍ਰੇਨਡ ਕਰਕੇ
ਜਿਹੜੀ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਏਲਮ ਹੈ, ਇਹ ਸਭ ਤੋਂ ਪਹਿਲਾਂ ਰਾਅ ਨੇ ਬਣਾਈ ਏਜੰਸੀ। ਇਹਨਾਂ ਦਾ ਮੁਖੀ ਜਿਹੜਾ ਪ੍ਰਭਾਕਰਨ ਸੀ ਉਹ ਵੀ ਰਾਅ ਦੇ ਲਈ ਕੰਮ ਕਰਦੇ ਸੀ। ਲੇਕਿਨ ਜਦੋਂ ਇਹਨਾਂ ਨੇ ਉਹਨਾਂ ਨੂੰ ਵਰਤ ਲਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਯਤਨ ਕੀਤਾ ਕਿ ਵੀ ਹੁਣ ਇਹ ਬੰਦ ਕਰਕੇ ਸ੍ਰੀਲੰਕਾ ਦੀ ਸਰਕਾਰ ਨੇ ਗੋਡੇ ਟੇਕ ਦਿੱਤੇ ਜੈ ਵਰਦਨੇ ਦੇ ਜ਼ਮਾਨੇ 'ਚ ਜੀ, ਤੇ ਫਿਰ ਇਹ ਅੜ ਗਏ ਤਮਿਲ। ਇਹਨਾਂ ਨੂੰ ਲੱਗਿਆ ਕਿ ਇਹਨਾਂ ਦੇ ਅੰਦਰ ਭਾਵੇਂ ਪਹਿਲਾਂ ਇਹ ਵਰਤੇ ਹੀ ਗਏ ਰਾਅ ਦੇ ਹੱਥਾਂ 'ਚ, ਪਰ ਵਕਤ ਪਾ ਕੇ ਇਹਨਾਂ ਦੇ ਅੰਦਰ ਆਪਣੀ ਆਜ਼ਾਦੀ ਦੀ ਭਾਵਨਾ ਜਾਗ ਪਈ ਕਿ ਵੀ ਸਾਡਾ ਅਸੀਂ ਲੋਕ ਹਾਂ, ਅਸੀਂ ਇਹਨਾਂ ਦੇ ਹੱਥਾਂ 'ਚ ਸਫ਼ਰ ਕਰ ਰਹੇ ਹਾਂ, ਅਸੀਂ ਆਜ਼ਾਦ ਹੋਣੇ ਚਾਹੀਦੇ ਜੀ। ਸੋ ਜਦੋਂ ਇੱਕ ਪੀਸ ਕੀਪਿੰਗ ਸਮਝੌਤੇ ਦੇ ਨਾਂ ਥੱਲੇ ਉਹਨਾਂ ਤੋਂ ਹਥਿਆਰ ਲੈਣ ਦੀ ਕੋਸ਼ਿਸ਼ ਕੀਤੀ ਇੰਡੀਅਨ ਆਰਮੀ ਨੇ, ਉਹਨਾਂ ਨੇ ਬਗਾਵਤ ਕਰ ਦਿੱਤੀ। ਇਹਨਾਂ ਨੇ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਫੌਜ ਭੇਜੀ ਤੇ ਲਿਟੇ ਵਾਲੇ ਬੜੀ ਬਹਾਦਰੀ ਦੇ ਨਾਲ ਲੜੇ ਔਰ ਇਹੀ ਕਾਰਨ ਉਹਦੇ 'ਚ ਸ੍ਰੀਲੰਕਾ ਵਾਲਿਆਂ ਨੂੰ ਵੀ ਉਸ ਸਟੇਜ ਤੇ ਉਹਨਾਂ ਨੇ ਵੀ ਉਹਨਾਂ ਨਾਲ ਥੋੜ੍ਹਾ ਬਹੁਤ ਕੋਆਪਰੇਟ ਕੀਤਾ, ਕਿਉਂਕਿ ਉਹ ਵੀ ਚਾਹੁੰਦੇ ਸੀ ਵੀ ਇੰਡੀਅਨਸ ਬਾਹਰ ਨਿਕਲਣ। ਬਹੁਤ ਨੁਕਸਾਨ ਹੋਇਆ ਇੰਡੀਅਨ ਫੌਜ ਦਾ ਔਰ ਉੱਥੋਂ ਉਹਨਾਂ ਨੂੰ ਵਾਪਸ ਆਉਣਾ ਪਿਆ। ਹੁਣ ਇਸ ਜ਼ੁਲਮ ਬੜੇ ਕੀਤੇ ਇੰਡੀਅਨ ਫੌਜ ਨੇ ਉਹਨਾਂ 'ਤੇ। ਇਸ ਨੀਤੀ ਕਰਕੇ ਹੀ ਰਾਜੀਵ ਗਾਂਧੀ ਨੂੰ ਇੱਕ ਤਮਿਲ ਕੁੜੀ ਧੇਨੂ ਨੇ ਹੀ ਆਤਮਘਾਤੀ ਬੰਬ ਦੇ ਨਾਲ ਉਡਾਇਆ, ਕਿਉਂਕਿ ਉਹ ਲਿਟੇ ਦੀ ਮੈਂਬਰ ਸੀ ਜੀ। ਸੋ ਸਭ ਤੋਂ ਜ਼ਿਆਦਾ ਜਿਹੜਾ ਸੁਸਾਈਡ ਬੰਬਰ ਉਹਨਾਂ 'ਚ ਲਗਭਗ ਅੱਧੀਆਂ ਕੁੜੀਆਂ ਸੀ ਉਹਨਾਂ ਦੀਆਂ। ਉਹਨਾਂ ਨੇ ਕੋਲੰਬੋ ਦੇ ਵਿੱਚ ਇੰਨੇ ਟਾਰਗੇਟ ਉਹਨਾਂ ਨੇ ਜਿਹੜੇ ਢਾਏ ਆਤਮਘਾਤੀ ਬੰਬ ਦੇ ਨਾਲ। ਹੁਣ ਇਹ ਬੜੀ ਯੂਨੀਕ ਗੱਲ ਹੈ ਔਰ ਮੈਂ ਟ੍ਰਿਬਿਊਟ ਦਿੰਦਾ ਹਾਂ ਵੀ ਹਾਲਾਂਕਿ ਹਿੰਦੂਆਂ ਦੀ ਇਤਿਹਾਸਿਕ ਪ੍ਰੇਰਨਾ ਤਾਂ ਕਿਤੇ ਹੈ ਨਹੀਂ ਇਸ ਤਰ੍ਹਾਂ ਮਰਨ ਦੀ, ਉਹਦਾ ਸ਼ਹੀਦੀ ਦਾ ਕਨਸੈਪਟ ਹੀ ਨਹੀਂ, ਪਰ ਉਹ ਬੜੀ ਬਹਾਦਰੀ ਨਾਲ ਲੜੇ। ਪਰ ਹੋਇਆ ਇਨ ਦਾ ਐਂਡ ਜਿਵੇਂ ਜਿਹੜੀ ਹੁਣ ਹਕੂਮਤ ਸ੍ਰੀਲੰਕਾ 'ਚ ਆਈ, ਉਹਨੇ ਬੜੇ ਜ਼ੁਲਮ ਦੇ ਨਾਲ ਸਾਰੇ ਦੀ ਸਾਰੀ ਜਿਹੜੀ ਲਿਟੇ ਦੀ ਮੂਵਮੈਂਟ ਹੈ ਉਹ ਉਡਾ ਦਿੱਤੀ, ਵਾਈਪ ਆਊਟ ਕਰ ਦਿੱਤੀ। ਪ੍ਰਭਾਕਰਨ ਤਾਂ ਮਾਰ ਹੀ ਦਿੱਤਾ, ਉਹਦਾ ਮੁੰਡਾ ਵੀ 13-14 ਸਾਲ ਦਾ ਜਿਹਨੂੰ ਅਰੈਸਟ ਵੀ ਕੀਤਾ ਉਹਨਾਂ ਨੇ। ਉਹਨੂੰ ਚਾਕਲੇਟ ਖਾਂਦਾ ਪਹਿਲਾਂ ਦਿਖਾਇਆ, ਦਿੱਤੇ ਬਾਅਦ 'ਚ ਉਹਨੂੰ ਵੀ ਮਾਰਤਾ ਤਾਂ ਕਿ ਉਹਨਾਂ ਦੀ ਲੈਗੇਸੀ ਨਾ ਰਹੇ ਜੀ ਜੀ। ਹੁਣ ਉਹ ਜਿਹੜੀ ਤਮਿਲਾਂ ਦੀ ਮੂਵਮੈਂਟ ਸੀ ਉਹਨੂੰ ਬਾਹਰਲੇ ਤਮਿਲਾਂ ਨੇ, ਦੁਨੀਆ ਭਰ 'ਚ ਬੈਠੇ ਜਿਹੜੇ ਤਮਿਲ ਨੇ, ਡਾਇਸਪੋਰਾ ਜਿਹਨੂੰ ਅਸੀਂ ਕਹਿੰਦੇ, ਉਹਨਾਂ ਨੇ ਬਹੁਤ ਵੱਡੀ ਹਮਾਇਤ ਦਿੱਤੀ ਸੀ ਜੀ। ਉਹਨਾਂ ਦੀ ਬਹੁਤ ਸਾਰੀ ਫੰਡਿੰਗ, ਉਹਨਾਂ ਦੇ ਲੰਡਨ 'ਚ ਦਫ਼ਤਰ, ਟੋਰਾਂਟੋ 'ਚ, ਕੈਨੇਡਾ ਦੇ ਵਿੱਚ ਵੀ ਬੜੀ ਵੱਡੀ ਗਿਣਤੀ 'ਚ ਤਮਿਲ ਹੈ। ਔਰ ਜਿਹੜੇ ਹਿੰਦੁਸਤਾਨ ਵਿਚਲੇ ਤਮਿਲਨਾਡੂ ਦੇ ਤਮਿਲ ਵੀ ਨੇ, ਜਿਨ੍ਹਾਂ ਦੇ ਵਿੱਚ ਕਰੁਣਾਨਿਧੀ ਵੀ ਸ਼ਾਮਿਲ ਹੈ, ਉਹਨਾਂ ਦੇ ਵੀ ਹਮਦਰਦੀ ਸੀ, ਕਿਉਂਕਿ ਉਹ ਵੀ ਦੇਖਦੇ ਨੇ ਵੀ ਜੇ ਸ੍ਰੀਲੰਕਾ 'ਚ ਤਮਿਲਾਂ ਦੀ ਇੱਕ ਸਟੇਟ ਕਾਇਮ ਹੁੰਦੀ ਹੈ ਤੇ ਫਿਰ ਤਮਿਲਨਾਡੂ ਭਾਰਤ ਦੇ ਨਾਲ ਤਾਂ ਰਹਿਣਾ ਨਹੀਂ ਚਾਹੁੰਦਾ। ਲੌਂਗ ਟਰਮ ਤਾਂ ਸਾਊਥ ਵਾਲੇ ਸਮਝਦੇ ਨੇ ਵੀ ਸਾਨੂੰ ਇਹ ਡੋਮੀਨੇਟ ਕਰਦੇ ਨੇ, ਯੂਪੀ ਬਿਹਾਰ ਵਾਲੇ ਜੀ। ਪਰ ਮੈਂ ਜਿਹੜੀ ਗੱਲ ਇਤਿਹਾਸ ਦੇ ਹਵਾਲੇ ਨਾਲ ਕਹਿਣਾ ਚਾਹੁੰਦਾ ਸੀ ਕਿ ਜਦੋਂ ਦਾ ਉਹਨਾਂ ਦੀ ਇੰਨੀ ਜ਼ਬਰਦਸਤ ਮੂਵਮੈਂਟ ਲਿਟੇ ਦੀ, ਉਹਨਾਂ ਦੇ ਕੋਲ ਆਪਣੇ ਜਹਾਜ਼ ਸੀ, ਆਪਣਾ ਇਲਾਕਾ ਸੀ, ਟੈਂਕ ਸੀ, ਦੁਨੀਆ ਦੇ ਵਿੱਚ ਉਹਨਾਂ ਦੀ ਰੈਕਗਨੀਸ਼ਨ ਹੋ ਰਹੀ ਸੀ। ਸਵਿਟਜ਼ਰਲੈਂਡ, ਸਵੀਡਨ ਦੀਆਂ ਪੀਸ ਕੀਪਿੰਗ ਜਿਹੜੀਆਂ ਕੁਛ ਏਜੰਸੀਜ਼ ਗੱਲਬਾਤ ਕਰ ਰਹੀਆਂ ਸੀ। ਪਰ ਜਿਉਂ ਹੀ ਉਹ ਵਾਈਪ ਆਊਟ ਹੋਏ, ਹੁਣ 2 ਸਾਲ ਦੇ ਕਰੀਬ ਹੋ ਗਏ, ਉਹ ਮੂਵਮੈਂਟ ਅਜੇ ਖੜੀ ਨਹੀਂ ਹੋ ਰਹੀ। ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਦੇ ਕੋਲ ਹਿਸਟਰੀ ਨਹੀਂ ਹੈ, ਅਦਰਵਾਈਜ਼ ਕਰੰਟ ਸਟਰਗਲ ਤੋਂ ਇਹ ਉਹਨਾਂ ਦੀ ਫੇਲ ਹੋ ਗਿਆ ਕੰਮ ਜੀ, ਕਿ ਉਹ ਕਿਵੇਂ ਆਪਣੇ ਆਪ ਨੂੰ ਰਿਵਾਈਵ ਕਰਨ ਇਸ ਗੱਲ ਦੇ ਨਾਲ ਕਿ ਕਿਵੇਂ ਉਹ ਖਲੋਣ, ਕਿਉਂਕਿ ਉਹਨਾਂ ਦੀ ਬੈਕਗਰਾਉਂਡ 'ਚ ਹਿਸਟਰੀ ਨਹੀਂ ਜੀ। ਹੁਣ ਇਹਦਾ ਮੁਕਾਬਲਾ ਤੁਸੀਂ ਸਿੱਖਾਂ ਨਾਲ ਕਰੋ ਵੀ ਅਸੀਂ ਕਿਉਂ ਇਤਿਹਾਸ ਦੇ ਉੱਤੇ ਸਟ੍ਰੈਸ ਦਿੰਦੇ ਹਾਂ, 18ਵੀਂ ਸਦੀ ਤੇ ਅਸੀਂ ਕਿਉਂ ਸਟ੍ਰੈਸ ਦਿੰਦੇ ਕਿ ਅਸੀਂ ਘੱਲੂਘਾਰਿਆਂ 'ਚੋਂ ਲੰਘੇ। ਵੱਡਾ ਘੱਲੂਘਾਰਾ ਇੱਕ ਦਿਨ ਦੇ ਵਿੱਚ 40-50 ਹਜ਼ਾਰ ਸਿੱਖ ਅਬਦਾਲੀ ਨੇ ਮਾਰ ਦਿੱਤੇ ਜੀ ਜੀ। ਛੋਟਾ ਘੱਲੂਘਾਰਾ 15-20 ਹਜ਼ਾਰ ਸਿੱਖ ਮਾਰ ਦਿੱਤੇ। ਕਿੰਨੇ ਦਹਾਕੇ ਸਿਰਾਂ ਦੇ ਸਾਡੇ ਮੁੱਲ ਪੈਂਦੇ ਰਹੇ ਜੀ ਜੀ, ਪਰ ਅਸੀਂ ਵਾਪਸ ਸਰਵਾਈਵ ਕੀਤੇ। ਸੋ ਅਸੀਂ ਅੱਜ ਵੀ ਹੁਣ 84 'ਚ ਅਕਾਲ ਤਖਤ 'ਤੇ ਹਮਲਾ ਕਰਕੇ ਹਕੂਮਤ ਨੇ ਸਮਝਿਆ ਸੀ ਵੀ ਉਹਨਾਂ ਨੇ ਸਿੱਖਾਂ ਨੂੰ ਮੁਕਾ ਦਿੱਤਾ। ਜੇ ਸਾਡੀ ਹਿਸਟਰੀ ਨਾ ਹੁੰਦੀ ਜਾਂ ਇਤਿਹਾਸ ਸਾਡਾ ਰਿਮਾਈਂਡਰ ਨਾ ਹੁੰਦਾ ਕਿ ਭਾਈ ਮੱਸੇ ਰੰਗੜ ਦਾ ਕੀ ਹਸ਼ਰ ਕੀਤਾ ਸੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ, ਫਿਰ ਸਾਡੇ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨਾ ਹੁੰਦੇ, ਫਿਰ ਸਾਡੇ ਜਿੰਦੇ ਸੁੱਖੇ ਨਾ ਹੁੰਦੇ, ਫਿਰ ਸਾਡੇ ਦਿਲਾਵਰ ਸਿੰਘ ਨਾ ਹੁੰਦੇ। ਸੋ ਮੈਂ ਸਮਝਦਾ ਵੀ ਇਹ ਬਹੁਤ ਇੰਪੋਰਟੈਂਟ ਹੈ ਵਰਤਮਾਨ 'ਚ ਸਾਡਾ ਕੀ ਹਾਲ ਹੈ, ਕਿੱਧਰ ਨੂੰ ਗੱਲ ਜਾ ਰਹੀ ਹੈ, ਨਹੀਂ ਹੈ, ਇਹ ਕੋਈ ਬਹੁਤ ਅਹਿਮੀਅਤ ਨਹੀਂ ਰੱਖਦੀ ਗੱਲ। ਵਰਤਮਾਨ ਜਿਹੜਾ ਉਹ ਇੱਕ ਵੇਵ ਹੁੰਦੀ ਹੈ, ਇੱਕ ਅੱਧੀ ਵੇਵ ਆਏਗੀ ਉਹਨੂੰ ਸਭ ਨੂੰ ਉਡਾ ਕੇ ਲੈ ਜਾਏਗੀ, ਪਰ ਅਸੀਂ ਗਰਾਊਂਡਡ ਇਨ ਹਿਸਟਰੀ ਹੈ ਔਰ ਇਤਿਹਾਸ ਹੀ ਸਾਡੀ ਸਟਰੈਂਥ ਹੈ। ਜਿੱਦਣ ਔਰ ਇਹੀ ਸਾਡੇ ਬਜ਼ੁਰਗਾਂ ਨੇ ਜੇ ਅਰਦਾਸ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ, ਅਰਦਾਸ ਦੀ ਕੰਪੋਜੀਸ਼ਨ ਹੀ ਸਾਡੇ ਇਤਿਹਾਸ ਦਾ ਦੁਹਰਾ ਹੈ। ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ। ਹੁਣ ਕਿਉਂ ਲੋੜ ਹੈ 2 ਵੇੜੇ ਉਹ ਇਤਿਹਾਸ ਦੁਹਰਾਉਣ ਦੀ? ਕਿਉਂਕਿ ਸਾਡੀ ਸਟਰੈਂਥ ਸਾਡੇ ਇਤਿਹਾਸ 'ਚ ਲਾਈ ਕਰਦੀ ਹੈ। ਸਾਡਾ ਫੇਥ ਗੁਰੂ 'ਤੇ ਅਟਲ ਅਡਿੱਗ ਫੇਥ ਹੋਏ ਔਰ ਹਿਸਟਰੀ ਸਾਡਾ ਸਭ ਤੋਂ ਪਾਵਰਫੁਲ ਕਵਚ ਹੈ। ਉਹ ਸਾਡਾ ਹਥਿਆਰ ਹੈ ਜਿਹਨੂੰ ਅਸੀਂ ਪਹਿਨ ਕੇ ਜਿਹੜਾ ਇਸ ਮੌਜੂਦਾ ਸਥਿਤੀ ਨਾਲ ਡੀਲ ਕਰ ਰਹੇ ਹਾਂ। ਔਰ ਮੇਰਾ ਖਿਆਲ ਹੈ ਵੀ ਜਿਹੜੇ ਇਹਦੇ ਦੂਸਰੇ ਕੰਪੋਨੈਂਟ ਨੇ ਉਹਨਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਹਾਂਜੀ ਹਾਂਜੀ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।